Indian passport is a travel document and not a citizenship document. ਅਲਟੀਮੇਟਲੀ ਉਹਨਾਂ ਨੇ ਇੱਕ ਪਾਸੇ ਮਾਈਨੋਰਿਟੀਜ਼ ਦੀ ਹਰਾਸਮੈਂਟ ਦੀ ਲਾਈਨ ਰੱਖੀ ਹੋਈ ਹੈ। ਹੁਣ ਮਾਈਨੋਰਿਟੀਜ਼ ਦੇ ਨਾਲ ਟਾਰਗੇਟ ਤਾਂ ਮੁਸਲਮਾਨ ਔਰ ਈਸਾਈ ਨੇ, ਈਸਾਈ ਪਿੱਛੇ ਨੇ, ਮੁਸਲਮਾਨ ਦੂਜਾ ਸਿੱਖਾਂ ਨੂੰ ਡੈਥ ਕੇਸ ਹੈ, ਪਰ ਨਾਲ ਦੀ ਨਾਲ ਹੁਣ ਸਿੱਖਾਂ ਤੇ ਵੀ ਡੰਡਾ ਵਰਾਣਾ ਸ਼ੁਰੂ ਕੀਤਾ ਹੋਇਆ ਹੈ। ਹੁਣ ਇਹ ਪੰਜਾਬ ਸਰਕਾਰ ਨੇ ਐਨ ਚੋਣਾਂ ਨੇੜੇ ਨੇ ਜਾਰੀ ਕੀਤਾ ਕਿ ਜੀ ਹਰ ਔਰਤ ਨੂੰ ਜਿਹੜਾ 1000 ਰੁਪਈਆ ਮਹੀਨੇ ਦਾ ਹੋਏਗਾ ਔਰ 3-3 ਮਹੀਨੇ ਦੀ ਕਿਸ਼ਤ ਹੋਏਗੀ ਕਿ ਪ੍ਰਵਾਸੀ ਮਜ਼ਦੂਰਾਂ ਦੀਆਂ ਔਰਤਾਂ ਨੇ ਜਾਂ ਦੂਜੇ ਨੇ ਸਭ ਪੈਸੇ ਦੇ ਕੇ ਇਧਰੋਂ ਉਧਰੋਂ ਡਾਕੂਮੈਂਟ ਬਣਾ ਰਹੀਆਂ ਔਰ ਉਹ ਜਿਹੜਾ ਉੱਥੋਂ ਪੈਸੇ ਵੀ ਲੈਣਗੀਆਂ ਔਰ ਫਿਰ ਉਸੇ ਨੂੰ ਹੀ ਆਧਾਰ ਬਣਾ ਕੇ ਉਹਨਾਂ ਦੀਆਂ ਵੋਟਾਂ ਵੀ ਬਣਨਗੀਆਂ। ਇਹ ਕੇਜਰੀਵਾਲ ਦੀ ਸ਼ੈਤਾਨੀ ਬੀਜੇਪੀ ਨਾਲ ਰਲ ਕੇ ਜੋ ਚੱਲ ਰਿਹਾ ਹੈ, ਇਹ ਪੰਜਾਬ ਦੀ ਡੈਮੋਗ੍ਰਾਫੀ ਇਹਨਾਂ ਨੇ ਬਦਲਣੀ ਹੈ ਔਰ ਮੈਨੂੰ ਲੱਗਦਾ ਹੈ ਵੀ 15 ਤੋਂ 20 ਲੱਖ ਵੋਟ ਜਿਹੜੀ ਹੈ ਉਹ ਜਿਹੜੇ ਡਾਇਸਪੋਰਾ ਸਿੱਖ ਨੇ ਉਹਨਾਂ ਦੀ ਉਹਨਾਂ ਨੇ ਕੱਟਣੀ ਹੈ। ਹੁਣ ਉਹ ਨਾ ਉਹ ਆਧਾਰ ਕਾਰਡ ਮੰਨਣ, ਨਾ ਤੁਹਾਡੀ ਕੋਈ ਹੋਰ ਜਿਹੜਾ ਤੁਹਾਡਾ ਅਕਾਊਂਟ ਹੈ, ਤੁਹਾਡੇ ਪ੍ਰਾਪਰਟੀ ਪੇਪਰ ਨੇ। ਹੁਣ ਸਿਟੀਜ਼ਨਸ਼ਿਪ ਦੇ ਜਿਹੜਾ ਪ੍ਰੂਫ ਤੁਹਾਡਾ ਪਾਸਪੋਰਟ ਸੀ ਕਿ ਬਈ ਤੁਸੀਂ ਇੰਡੀਅਨ ਪਾਸਪੋਰਟ ਹੋਲਡਰ ਹੋ, ਤੁਸੀਂ ਟਰੈਵਲ ਕਰ ਰਹੇ ਹੋ, ਤੁਸੀਂ ਇੰਡੀਅਨ ਹੋ, ਕਿ ਬਈ ਤੁਹਾਡਾ ਇਹ ਹੈ, ਇਹ ਵੀ ਜਿਹੜਾ ਡਿਨਾਈ ਹੈ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि भारत के विदेश मंत्रालय का कहना है कि पासपोर्ट का होना किसी दी भी भारतीय नागरिकता साबित नहीं करता। जाहिर है कि हिंदूत्वी हाकमां दी ਇਹ ਘੱਟ ਗਿਣਤੀਆਂ ਦੇ ਖਿਲਾਫ ਗੰਦੀ ਖੇਡ ਹੈ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਵੋਟ ਤੇ ਹੱਕ ਤੋਂ ਮਹਿਰੂਮ ਕੀਤਾ ਜਾਵੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਹੜੇ ਨਿਰੰਕੁਸ਼ ਬਾਦਸ਼ਾਹ ਹੁੰਦੇ ਸੀ ਉਹਨਾਂ ਦਾ ਲਫ਼ਜ਼ ਹੀ ਜਿਹੜਾ ਉਹ ਲਾਅ ਹੁੰਦਾ ਸੀ ਔਰ ਬਹੁਤ ਵਾਰ ਜਦੋਂ ਅਸੀਂ ਪੁਰਾਣੀਆਂ ਫਿਲਮਾਂ ਦੇਖਦੇ ਹਾਂ ਜਾਂ ਪੁਰਾਣੇ ਡਰਾਮੇ ਹਾਕਮਾਂ ਦੇ ਦੇਖਦੇ ਹਾਂ ਦਿੱਲੀ ਦਰਬਾਰ 'ਚ ਵੀ, ਅਤੇ ਜਦੋਂ ਕਿਸੇ ਨੇ ਕੋਈ ਨੋਟ ਆਫ ਡਾਈਸੈਂਟ ਦੇਣਾ ਜਾਂ ਕੋਈ ਵਿਰੋਧ ਕਿਸੇ ਆਈਡੀਆ ਦਾ, ਤਾਂ ਉਹ ਪਹਿਲਾਂ ਕਹਿੰਦਾ ਸੀ ਕਿ ਜਾਨ ਕੀ ਅਮਾਨ ਪਾऊँ तो अर्ज़ करूँ ਕਿ ਵੀ ਜੇ ਮੇਰੀ ਜਾਨ ਬਖਸ਼ ਦਿਓ, ਕਿਉਂਕਿ ਅਸੀਂ ਵੀ ਪਤਾ ਨਹੀਂ ਜਦੋਂ ਮੈਂ ਕਿਹਾ ਬਾਦਸ਼ਾਹ ਨੇ ਕਹਿਣਾ ਇਹਦਾ ਸਿਰ ਉਡਾ ਦਿਓ, ਉਹਨਾਂ ਨੇ ਕਹਿਣਾ ਕਿ ਜਾਨ ਕੀ ਅਮਾਨ ਪਾऊँ तो अर्ज़ करूँ। ਸੋ ਮੈਨੂੰ ਇਹ ਲੱਗਦਾ ਵੀ ਅੱਜ ਹਾਲਾਤ ਬਾਦਸ਼ਾਹ ਤਾਂ ਨਹੀਂ ਹੈ, ਸੋ ਕਾਲਡ ਡੈਮੋਕ੍ਰੇਸੀ ਜਿਹਦੇ 'ਚ ਮੈਜੋਰੀਟੇਰੀਅਨਿਜ਼ਮ ਹੀ ਜਿਹਨੂੰ ਕਿਹਾ ਜਾ ਸਕਦਾ ਹੈ ਕਿ ਭਾਈ 51 ਗਧੇ ਜਿਹੜੇ ਨੇ 49 ਸ਼ੇਰਾਂ ਤੋਂ ਜ਼ਿਆਦਾ ਪਾਵਰਫੁਲ ਨੇ ਜਾਂ 49 ਸ਼ੇਰਾਂ ਦੀ ਕਿਸਮਤ ਦਾ ਫੈਸਲਾ ਜਿਹੜਾ ਉਹ 51 ਗਧੇ ਕਰਨਗੇ। ਲੇਕਿਨ ਤੁਸੀਂ ਦੇਖੋ ਵੀ ਅਜੇ ਇਹਨਾਂ ਦੇ ਕੋਲ ਐਬਸੋਲੂਟ ਮੈਜੋਰਿਟੀ ਨਹੀਂ ਹੈ। 240 ਸੀਟਾਂ ਹੀ ਇਹਨਾਂ ਨੂੰ ਮਿਲੀਆਂ, 272 ਫੁੱਲ ਚਾਹੀਦਾ ਔਰ ਇਹਨਾਂ ਨੂੰ ਦੂਸਰੀਆਂ ਪਾਰਟੀਆਂ 'ਚੋਂ ਜਿਹੜਾ ਉਹ ਇਹਨਾਂ ਨੇ ਉਹਨਾਂ ਦੇ ਨਾਲ ਅਲਾਇੰਸ ਕੀਤਾ ਨਾਇਡੂ ਦੀ ਪਾਰਟੀ ਨਾਲ, ਨਿਤੀਸ਼ ਕੁਮਾਰ ਦੀ। ਪਰ ਹੁਣ ਜਿਸ ਤੇਜ਼ੀ ਨਾਲ ਇਹ ਡਿਫੈਕਸ਼ਨ ਕਰਵਾ ਰਹੇ ਨੇ, ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ, ਅੱਜ ਹੀ ਕਿਸੇ ਨੇ ਇਹ ਕਿਹਾ, ਕਹਿੰਦੇ ਵੀ ਦੇਖੋ ਸਿਤਮ ਜ਼ਰੀਫੀ ਕਿ ਬੀਜੇਪੀ ਦੇ ਪੰਜਾਬ 'ਚੋਂ 2 MLA ਨੇ 117 ਦੀ ਅਸੈਂਬਲੀ 'ਚ ਤੇ ਇੱਕ ਵੀ MP ਨਹੀਂ ਹੈ, ਪਰ ਰਾਜ ਸਭਾ ਦੇ 6 ਮੈਂਬਰ ਹੋ ਗਏ ਇਹਨਾਂ ਦੇ, ਕਿਉਂਕਿ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਨੇ ਉਹਨਾਂ ਨੂੰ ਡਿਫਲੈਕਟ ਕਰਾ ਕੇ ਇੱਧਰ ਲਿਆਂਦਾ। ਹੁਣ ਇਹ ਪਾਰਟ ਤਾਂ ਚੱਲ ਹੀ ਰਿਹਾ ਕਿਉਂਕਿ ਅਲਟੀਮੇਟਲੀ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਚੁਣ ਕੇ ਤਾਂ ਅਸੀਂ ਕਦੇ 2/3 ਨਹੀਂ ਸਾਨੂੰ ਮੈਜੋਰਿਟੀ ਮਿਲਣੀ, ਜਿੰਨਾ ਮਰਜ਼ੀ EVM ਦੇ ਵਿੱਚ ਗੜਬੜ ਕਰ ਲਈ ਹੈ, SIR ਦੇ ਥੱਲੇ ਵੋਟਾਂ ਕੱਟ ਦਈ ਹੈ। ਦੂਜਾ ਉਹਨਾਂ ਨੇ ਕਿਹਾ ਵੀ ਐਗਜ਼ਿਸਟਿੰਗ 'ਚੋਂ ਹੀ ਖਰੀਦੋ, ਇਹਨਾਂ ਨੂੰ ਕਿਸੇ ਦੇ ਮਗਰ ਜਿਹੜਾ ਉਹ ED ਵਾਲੇ ਪਾ ਦਿਓ, ਕਿਸੇ ਦੇ ਮਗਰ CBI ਪਾ ਦਿਓ, ਕਿਸੇ ਦੇ ਮਗਰ ਇਨਕਮ ਟੈਕਸ ਵਾਲਿਆਂ ਨੂੰ ਪਾ ਦਿਓ, ਇਹਨਾਂ ਸਾਰਿਆਂ ਨੂੰ ਹਰਾਸ ਕਰੋ। ਬਿਲਕੁਲ। ਪਰ ਨਾਲ ਦੀ ਨਾਲ ਜਿਹੜਾ ਉਹਨਾਂ ਨੂੰ ਅਜੇ ਇਸ ਨਾਲ ਚੈਨ ਨਹੀਂ ਆਇਆ ਕਿ ਵੀ SIR ਰਾਹੀਂ ਕਿੰਨੀਆਂ ਵੋਟਾਂ
91 ਲੱਖ ਨੂੰ ਪਹਿਲਾਂ ਵੈਸਟ ਬੰਗਾਲ ਦੇ ਵਿੱਚ ਇਹਨਾਂ ਨੇ ਕੱਢਿਆ ਔਰ 31 ਲੱਖ ਉਹ ਜਿਨ੍ਹਾਂ ਨੂੰ ਵੋਟ ਦਾ ਹੱਕ ਵੀ ਨਹੀਂ ਦਿੱਤਾ ਗਿਆ ਬੰਗਾਲ ਦੀ, ਔਰ ਉਹਨਾਂ ਨੇ ਕੈਪਚਰ ਕਰ ਲਿਆ ਬੰਗਾਲ, ਬਾਕੀ ਉਹਨੂੰ ਰੋਲ ਕੇ ਰੱਖ ਦਿੱਤਾ ਹੈ ਮਮਤਾ ਬੈਨਰਜੀ ਦੀ ਪਾਰਟੀ ਨੂੰ। ਹੁਣ ਜਿਹੜੀ ਗੱਲ ਅੱਜ ਸਾਰੇ ਮੀਡੀਆ ਦੇ ਵਿੱਚ, ਭਾਰਤੀ ਮੀਡੀਆ ਦੇ ਵਿੱਚ ਇਹਨੂੰ ਡਿਸਕਸ ਕੀਤਾ ਜਾ ਰਿਹਾ ਹੈ, ਹੁਣ ਜ਼ਾਹਰ ਹੈ ਕਿ ਪਾਸਪੋਰਟ ਕਿਸੇ ਮੁਲਕ ਦੇ ਸਿਟੀਜ਼ਨ ਨੂੰ ਮਿਲਦਾ ਹੈ। ਸਿਟੀਜ਼ਨ ਉਹੀ ਹੁੰਦਾ ਜਿਹੜਾ ਬਾਈ ਬਰਥ ਹੈ, ਜਾਂ ਅਮਰੀਕਾ ਵਰਗੇ ਮੁਲਕ ਜਾਂ ਦੂਜੇ 'ਚ ਜਿੱਥੇ ਕਿ ਤੁਹਾਡੀ ਨੈਚੁਰਲਾਈਜੇਸ਼ਨ ਹੁੰਦੀ ਹੈ, ਤੁਸੀਂ ਇੱਕ ਪ੍ਰੋਸੈਸ 'ਚੋਂ ਨਿਕਲੇ, ਐਮਪਲੋਇਮੈਂਟ ਆਥੋਰਾਈਜੇਸ਼ਨ, ਟੈਂਪਰੇਰੀ ਰੈਜ਼ੀਡੈਂਟ, ਪਰਮਾਨੈਂਟ ਰੈਜ਼ੀਡੈਂਟ, ਫਿਰ ਸਿਟੀਜ਼ਨਸ਼ਿਪ। ਭਾਰਤ ਦੇ ਵਿੱਚ ਤਾਂ ਉਹ ਨੈਚੁਰਲਾਈਜ਼ ਵਾਲਾ ਤਾਂ ਉਹਨਾਂ ਨੇ ਕੰਮ ਹੀ ਨਹੀਂ ਰੱਖਿਆ ਹੈ, ਨਾ ਹੀ ਉਹ ਕਿਸੇ ਨੂੰ ਅਸਾਈਲਮ ਦੇਣ। ਹਾਂ, ਇਲੀਗਲ ਜਿਵੇਂ ਉਹਨਾਂ ਨੇ ਬੰਗਾਲ ਤੋੜਨ ਦੇ ਲਈ ਜਿਹੜਾ ਉਹ ਉੱਥੋਂ ਲਿਆ ਕੇ ਮੁਕਤੀ ਵਾਹਿਨੀ ਦੇ ਨਾਂ ਥੱਲੇ ਟ੍ਰੇਨਡ ਕੀਤੇ ਰੱਖਿਆ, ਉਹਨਾਂ ਨੂੰ ਇਸਤੇਮਾਲ ਕੀਤਾ। ਸ੍ਰੀਲੰਕਾ ਦੇ ਲਿਟੇ ਪ੍ਰਭਾਕਰਨ ਦੂਜਿਆਂ ਨੂੰ ਕੀਤਾ, ਪਰ ਅਦਰਵਾਈਜ਼ ਜਿਹੜਾ ਹੁਣ ਪਿੱਛੇ ਜਿਹੜਾ ਇਹਨਾਂ ਨੇ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਥੱਲੇ ਜਿਹੜੇ ਅਫਗਾਨਿਸਤਾਨ ਔਰ ਬੰਗਲਾਦੇਸ਼, ਉਹਦੇ 'ਚ ਵੀ ਬੰਗਲਾਦੇਸ਼ ਨਹੀਂ ਹੈ, ਹਿੰਦੂ ਨਹੀਂ ਨੇ ਬੰਗਲਾਦੇਸ਼ ਦੇ, ਅਫਗਾਨਿਸਤਾਨ, ਪਾਕਿਸਤਾਨ, ਇੱਕ ਦੋ ਹੋਰ ਮੁਲਕਾਂ ਦੇ, ਉਹਨਾਂ ਨੂੰ ਸਿਟੀਜ਼ਨਸ਼ਿਪ ਦਿੱਤੀ। ਲੇਕਿਨ ਸਭ ਤੋਂ ਟਫ ਜਿਹੜਾ ਪ੍ਰੋਸੀਜਰ ਹੁੰਦਾ ਹੈ ਉਹ ਪਾਸਪੋਰਟ ਲੈਣਾ ਹੈ, ਕਿਉਂਕਿ ਉਹਦੇ 'ਚ ਤੁਹਾਡਾ ਪਲੇਸ, ਤੁਸੀਂ ਕਿੱਥੇ ਹੋ, ਬਰਥ ਦਾ ਸਬੂਤ। ਫਿਰ ਇਕੱਲਾ ਇਹੀ ਨਹੀਂ, ਹੁਣ ਤਾਂ ਜਿਹੜਾ ਪਾਸਪੋਰਟ ਦੇ ਲਈ ਪਹਿਲਾਂ ਤਾਂ ਇਕੱਲੀ ਪੁਲਿਸ ਵੈਰੀਫਿਕੇਸ਼ਨ ਹੁੰਦੀ ਸੀ ਕਿ ਪੁਲਿਸ ਥਾਣੇ ਵਾਲਾ ਹੌਲਦਾਰ ਹੈ, ਹੁਣ ਜਿਹੜੀ ਸੈਂਟਰ ਦੀ ਇੰਟੈਲੀਜੈਂਸ ਏਜੰਸੀ ਹੈ ਉਹ ਵੀ ਕਲੀਅਰ ਕਰਦੀ ਹੈ ਔਰ ਸਟੇਟ ਦੀ ਵੀ ਕਰਦੀ ਹੈ, NIA ਜਿਹੜੀ ਸੈਂਟਰ ਦੀ ਹੈ ਜਾਂ ਦੂਜੀ। ਸੋ ਮਤਲਬ ਪਾਸਪੋਰਟ ਲੈਣਾ, ਹੁਣ ਇੱਥੇ ਤੁਸੀਂ ਸਵੇਰੇ ਜਾਓ ਤੇ ਦੁਪਹਿਰ ਨੂੰ ਤੁਸੀਂ ਉਹਦੇ 'ਚੋਂ ਪੋਸਟ ਆਫਿਸ 'ਚੋਂ ਪਾਸਪੋਰਟ ਲੈ ਲੈਂਦੇ ਹੋ, ਨਵੇਂ ਜੰਮੇ ਬੱਚੇ ਦਾ ਤੁਸੀਂ ਵਿਦਿਨ ਆਵਰਸ ਤੁਹਾਨੂੰ ਉਹ ਮਿਲ ਜਾਂਦਾ। ਲੇਕਿਨ ਉੱਥੇ ਇੰਨੀ ਟੀਡੀਅਸ ਪ੍ਰੋਸੈਸ, ਪਾਸਪੋਰਟ ਵੀ ਉੱਥੇ ਐ ਜਿਵੇਂ ਕਿ ਉਹਨਾਂ ਨੇ ਕੋਈ ਜਿਹੜਾ ਉਹ ਵੱਡਾ ਅਹੁਦਾ ਦੇਣਾ ਹੈ, ਉਸ ਲੈਵਲ ਦੇ ਉੱਤੇ ਉਹਨਾਂ ਨੇ ਲੈ ਜਾ। ਲੇਕਿਨ ਇਸ ਸਭ ਦੇ ਬਾਵਜੂਦ ਵੀ ਜਿਹੜੀ ਹੁਣ ਗੱਲ ਐਕਸਟਰਨਲ ਅਫੇਅਰ ਮਿਨਿਸਟਰੀ, ਵਿਦੇਸ਼ ਮੰਤਰਾਲੇ ਨੇ ਕਹੀ, ਔਰ ਅੱਜ ਸਾਰੀਆਂ ਹੀ ਮੀਡੀਆ ਦੀ ਉਹ ਜ਼ੀਨਤ ਬਣਿਆ ਹੋਇਆ, ਸਭ ਤੋਂ ਟਾਪ ਜਿਹੜੇ ਕਾਲਮ ਨੇ ਉਹਦੇ 'ਚ ਜਿਹੜਾ ਇਹਨਾਂ ਦੀ ਐਕਸਟਰਨਲ ਅਫੇਅਰ ਮਿਨਿਸਟਰੀ ਜਿਹੜੀ ਇਹ ਗੱਲ ਕਹਿ ਰਹੀ ਹੈ ਕਿ ਭਾਈ ਜਿਹੜਾ ਪਾਸਪੋਰਟ ਹੈ ਉਹ ਕੋਈ ਗਾਰੰਟੀ ਨਹੀਂ ਹੈ, ਜਿਹੜੀ ਕਿ ਇਫ ਇਹ ਪਾਸਪੋਰਟ ਇਜ਼ ਨਾਟ ਪ੍ਰੂਫ ਆਫ ਸਿਟੀਜ਼ਨਸ਼ਿਪ ਦੈਨ ਵਾਟ ਇਜ਼। ਇਹ ਸਵਾਲ ਈਵਨ ਅੱਜ ਪੁੱਛਿਆ ਜਾ ਰਿਹਾ, ਕਿਉਂਕਿ ਐਕਸਟਰਨਲ ਅਫੇਅਰ ਮਿਨਿਸਟਰੀ ਨੇ ਇਹ ਕਿਹਾ ਕਿ ਇੰਡੀਅਨ ਪਾਸਪੋਰਟ ਇਜ਼ a travel document and not a citizenship document. A senior official of Ministry of External Affairs said on Wednesday, June 24th, the purpose of Indian passport is to help Indians transit and travel through foreign ports and territories, and it should not be compared to other documents that are used to establish citizenship rights, the officials. ਹੁਣ ਈਵਨ ਜਿਹੜੇ 11 ਡਾਕੂਮੈਂਟ ਇਹਨਾਂ ਨੇ SIR ਦੇ ਥੱਲੇ ਜਿਹੜੀ ਸਪੈਸ਼ਲ ਇਨਵੈਸਟੀਗੇਟਿਵ ਵੋਟ ਬਣਾਉਣ ਰਹੀ ਹੈ, 11 ਡਾਕੂਮੈਂਟ ਉਹਦੇ 'ਚ ਆਧਾਰ ਕਾਰਡ ਵੀ ਤੁਹਾਡਾ ਪ੍ਰੂਫ ਨਹੀਂ ਹੈ ਸਿਟੀਜ਼ਨ ਹੋਣ ਦਾ, ਤੁਹਾਡਾ ਜਨਮ ਸਰਟੀਫਿਕੇਟ ਵੀ ਨਹੀਂ ਹੈ, ਤੁਹਾਡੇ ਮਾਪਿਓ ਦੀ ਐਨਸੈਸਟਰੀ ਵੀ ਨਹੀਂ ਹੈ। ਹੁਣ ਉਹਨਾਂ ਨੇ ਕਹਿਤਾ ਵੀ ਈਵਨ ਤੁਹਾਡੇ ਕੋਲ ਜੇ ਪਾਸਪੋਰਟ ਹੈ, ਇਹਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਸਿਟੀਜ਼ਨ ਹੈਗੇ ਹੋ। ਹੁਣ ਕਿਹੜਾ ਐਸਾ ਮੌਕਾ ਹੈ ਜਿਹਦੇ 'ਚ ਕਿ ਭਾਰਤ ਨੇ ਕਿਸੇ ਗੈਰ ਇੰਡੀਅਨ ਨੂੰ ਜਿਹੜਾ ਇੰਡੀਆ 'ਚ ਨਹੀਂ ਜੰਮਿਆ ਉਹਨੂੰ ਉਹਨਾਂ ਨੇ ਇੰਡੀਅਨ ਪਾਸਪੋਰਟ ਦਿੱਤਾ ਹੋਏ ਜੀ। ਹਾਲਾਂ ਫਲਸਤੀਨੀਆਂ ਦੇ ਮਾਮਲੇ ਜਾਂ ਦੂਸਰੇ ਮਾਮਲੇ 'ਚ ਕੁਝ ਮੁਲਕ ਨੇ, ਟਿਊਨੀਸੀਆ ਐਟ ਵਨ ਟਾਈਮ, ਪਾਕਿਸਤਾਨ, ਜਿਹੜੇ ਕਿਉਂਕਿ ਸਟੇਟਲੈਸ ਵਿਦਆਊਟ ਨੇਸ਼ਨ ਲੋਕ ਸੀ, ਉਹਨਾਂ ਨੇ ਆਪਣੇ ਪਾਸਪੋਰਟ ਦਿੱਤੇ ਸੀ ਕਿ ਤੁਸੀਂ ਸਾਡੇ ਪਾਸਪੋਰਟ ਤੇ ਟਰੈਵਲ ਕਰ ਸਕਦੇ ਹੋ। ਪਰ ਇੰਡੀਆ ਨੇ ਤਾਂ ਕਦੇ ਨਾ ਹੀ ਡਿਊਲ ਸਿਟੀਜ਼ਨਸ਼ਿਪ ਦਿੱਤੀ, ਨਾ ਹੀ ਇਹ ਰਾਈਟ ਦਿੱਤਾ। ਹੁਣ ਜਿਹੜੀ ਗੱਲ ਸਾਰੇ ਐਕਸਪਰਟ ਵੀ ਲਾਅ ਦੇ ਨੇ ਉਹ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਵੀ ਇਹ ਤਾਂ ਐਗਜ਼ਿਸਟ ਕਰਦਾ ਹੈ ਸਿਟੀਜ਼ਨਸ਼ਿਪ ਐਕਟ। ਸਿਟੀਜ਼ਨਸ਼ਿਪ ਐਕਟ ਦੇ ਥੱਲੇ ਇਹ ਤੁਹਾਡਾ ਬਰਥ ਰਾਈਟ ਹੈ, ਜਿਹੜਾ ਜੰਮਿਆ ਉਹ ਸਿਟੀਜ਼ਨ ਹੈ ਬਾਈ ਬਰਥ, ਔਰ ਉਹਦਾ ਪਾਸਪੋਰਟ ਦੇ ਉੱਤੇ ਹੱਕ ਹੈ। ਕਿਸੇ ਹੋਰ ਕਾਰਨ ਕਰਕੇ ਪਾਸਪੋਰਟ ਰੋਕਿਆ ਜਾ ਸਕਦਾ ਹੈ, ਜਿਵੇਂ ਕੋਈ ਜਿਹੜਾ ਉਸ ਦੇ ਉੱਤੇ ਦਹਿਸ਼ਤਗਰਦੀ ਦਾ ਆਰੋਪ ਹੋਏ। ਦੂਜਾ ਉਹਨਾਂ ਨੂੰ ਵੀ ਜਿਨ੍ਹਾਂ ਨੂੰ ਪਾਸਪੋਰਟ ਡਿਨਾਈ ਕੀਤਾ ਜਾਂਦਾ ਸੀ, ਜਿਵੇਂ ਮੈਨੂੰ ਯਾਦ ਹੈ ਡਾਕਟਰ ਜਗਜੀਤ ਸਿੰਘ ਚੌਹਾਨ ਜਦੋਂ ਇੰਗਲੈਂਡ ਆ ਗਏ 1971-72 'ਚ, ਔਰ ਉਹਨਾਂ ਦਾ ਜਿਹੜਾ ਉਹ ਇੰਗਲੈਂਡ 'ਚ ਉਹ ਸੈਟਲ ਹੋਏ, ਉਹਨਾਂ ਦੀ ਵਾਈਫ ਉੱਥੇ ਸੀ ਪੰਜਾਬ 'ਚ, ਬੱਚੇ ਨਹੀਂ ਸੀ ਉਹਨਾਂ ਦਾ ਕੋਈ ਵੀ, ਉਹਨਾਂ ਨੂੰ ਅਲਾਉ ਨਹੀਂ ਸੀ ਕਰਦੇ। ਔਰ ਰੰਜਨ ਲਖਨਪਾਲ ਵਕੀਲ ਨੇ ਉਹਨਾਂ ਦੀ ਵਾਈਫ ਦਾ ਕੇਸ ਲੜਿਆ ਹਾਈ ਕੋਰਟ 'ਚੋਂ,
ਪਾਸਪੋਰਟ ਲਿਆ ਵੀ ਤੁਸੀਂ ਕਿਵੇਂ, ਪਾਸਪੋਰਟ ਤਾਂ ਬਰਥ ਹੈ ਇੱਥੋਂ ਦਾ, ਜਿਹੜਾ ਜਿੱਥੋਂ ਦਾ ਬੋਰਨ ਹੈ ਪਾਸਪੋਰਟ ਉਹਦਾ ਹੱਕ ਬਣਦਾ। ਸੋ ਮਤਲਬ ਕਹਿਣ ਦਾ ਹੈ ਕਿ ਵੀ ਸਭ ਤੋਂ ਜ਼ਿਆਦਾ ਜਿਹੜਾ ਘੋਖਿਆ ਜਾਂਦਾ ਡਾਕੂਮੈਂਟ ਹੈ ਔਰ ਜਿਹਦੇ ਥੱਲੇ ਜਿਹਦੇ ਨਾਲ ਕੋਈ ਜਿਹੜਾ ਉਹ ਨਕਲੀ ਕੰਮ ਬਹੁਤ ਘੱਟ ਹੁੰਦਾ ਹੈ। ਇੱਕ ਸਟੇਜ ਸੀ ਕਿ ਪਾਸਪੋਰਟ ਅਫਸਰ ਪੈਸਾ ਪੂਸਾ ਖਾ ਕੇ ਜੇ ਤੁਸੀਂ 4 ਮੁਲਕਾਂ ਦਾ ਵੀਜ਼ਾ ਤੁਹਾਡਾ ਲੱਗਾ ਹੋਇਆ ਸੀ ਤੇ ਫਿਰ ਡਿਨਾਈ ਹੋ ਗਿਆ ਅਮਰੀਕਾ ਕੈਨੇਡਾ ਦਾ, ਤੇ ਉਸੇ ਪਾਸਪੋਰਟ ਨੂੰ ਦੁਬਾਰਾ ਨਾ ਕਰਕੇ ਥੋੜਾ ਬਹੁਤ ਨਾਂ ਬਦਲ ਕੇ ਨਵਾਂ, ਉਹ ਕਰਪਸ਼ਨ ਦੇ ਥੱਲੇ ਆਉਂਦਾ ਸੀ, ਉਹ ਸਕੈਂਡਲ ਹੁੰਦਾ ਸੀ। ਔਰ ਉਹਨੂੰ ਹੀ ਕਰਨ ਲਈ ਆਂਡੂ ਉਹਨਾਂ ਨੇ ਫਿਰ ਇਹ ਡਬਲ ਇਨਵੈਸਟੀਗੇਸ਼ਨ ਕਿ ਬੰਦੇ ਦੀ ਇਹ ਵੀ ਹੋਏ ਉਹ ਵੀ ਹੋਏ। ਲੇਕਿਨ ਮਕਸਦ ਜਿਹੜਾ ਹੈ ਜਿਹਨੂੰ ਕਹਿੰਦੇ ਨੇ ਬਈ ਕਹੀਂ ਪੇ ਨਿਗਾहें ਕਹੀਂ ਪੇ ਨਿਸ਼ਾਨਾ, ਅਲਟੀਮੇਟਲੀ ਉਹਨਾਂ ਨੇ ਇੱਕ ਪਾਸੇ ਮਾਈਨੋਰਿਟੀਜ਼ ਦੀ ਹਰਾਸਮੈਂਟ ਦੀ ਲਾਈਨ ਰੱਖੀ ਹੋਈ ਹੈ। ਹੁਣ ਮਾਈਨੋਰਿਟੀਜ਼ ਦੇ ਨਾਲ ਟਾਰਗੇਟ ਤਾਂ ਮੁਸਲਮਾਨ ਔਰ ਈਸਾਈ ਨੇ, ਈਸਾਈ ਪਿੱਛੇ ਨੇ, ਮੁਸਲਮਾਨ ਦੂਜਾ ਸਿੱਖਾਂ ਨੂੰ ਡੈਥ ਕੇਸ ਹੈ, ਪਰ ਨਾਲ ਦੀ ਨਾਲ ਹੁਣ ਸਿੱਖਾਂ ਤੇ ਵੀ ਡੰਡਾ ਵਰਾਣਾ ਸ਼ੁਰੂ ਕੀਤਾ ਹੋਇਆ ਹੈ। ਜੋ ਹਿਮਾਚਲ 'ਚ ਹੋਇਆ, ਜੋ ਉੱਤਰਾਖੰਡ 'ਚ ਹੋਇਆ, ਜੋ ਆਉਣ ਵਾਲੇ ਦਿਨਾਂ ਦੇ ਵਿੱਚ ਅਗੇਨ ਉੱਤਰਾਖੰਡ ਦੇ ਵਿੱਚ ਹੁਣ ਨਿਹੰਗਾਂ ਦਾ ਇੱਕ ਗਰੁੱਪ ਜਿਹੜਾ ਉਹ ਪੌਂਟਾ ਸਾਹਿਬ ਪਹੁੰਚਿਆ ਹੋਇਆ ਕਿ ਜੀ ਅਸੀਂ ਉੱਥੇ ਜਾਣਾ ਹੈ, ਚੰਬੋਲੀ ਜ਼ਿਲ੍ਹੇ ਜਿੱਥੇ 4 ਨੌਜਵਾਨ ਮੋਹਾਲੀ ਦੇ ਫੜੇ ਨੇ, ਔਰ ਉਹ ਉੱਥੇ ਉਹਨਾਂ ਨੇ ਜਿਹੜੀ ਹੈ ਪੌਂਟਾ ਸਾਹਿਬ ਤੋਂ ਜਿਹੜਾ ਉੱਤਰਾਖੰਡ ਦਾ ਬਾਰਡਰ ਦਰਿਆਏ ਜਮਨਾ ਦੇ ਪਾਰ ਹੈ, ਉਹਨਾਂ ਨੇ ਲਿਆ ਕੇ ਸੈਮੀ ਆਰਮੀ ਔਰ ਪੁਲਿਸ ਔਰ ਦੂਜਾ ਔਰ ਉਹਨਾਂ ਦਾ ਪੁਸ਼ਕਰ ਧਾਮੀ ਚੀਫ ਮਿਨਿਸਟਰ ਕਹਿ ਰਿਹਾ ਵੀ ਅਸੀਂ ਕੁਚਲ ਦਿਆਂਗੇ। ਜੋ ਕੁਝ ਪੰਜਾਬ ਦੇ ਵਿੱਚ ਚੱਲ ਰਿਹਾ ਅਸੀਂ ਦੇਖ ਰਹੇ ਹਾਂ ਵੀ ਡੇ ਟੂ ਡੇ ਕੀ ਪੰਜਾਬ ਦੇ ਹਾਲਾਤ ਨੇ। ਸੋ ਇਹਨਾਂ ਹਾਲਾਤਾਂ 'ਚ ਈਵਨ ਪਾਸਪੋਰਟ ਨੂੰ ਵੀ ਸਿਟੀਜ਼ਨਸ਼ਿਪ ਦੇ ਲਈ ਡਾਕੂਮੈਂਟ ਨੂੰ ਕਰਨਾ ਕੀ ਚਾਹੁੰਦੇ ਨੇ, ਇਹ ਵੱਡੇ ਪੈਮਾਨੇ ਤੇ ਮੁਸਲਮਾਨਾਂ ਨੂੰ ਡਿਕਲਾਈਨ ਕਰਨਗੇ। ਉਹਨਾਂ ਨੂੰ ਜਿਹੜੇ ਰਹਿ ਰਹੇ ਨੇ ਪੁਸ਼ਤਾਂ ਤੋਂ ਜਨਮਾਂ ਤੋਂ ਪਹਿਲਾਂ ਹੀ ਕਹਿੰਦੇ ਨੇ ਜੇ ਆਪਣੇ ਮਾਪਿਓ ਦਾ ਜਨਮ ਸਰਟੀਫਿਕੇਟ ਲਿਆਓ, ਉਹ ਉੱਥੇ ਨਾ ਕੋਈ ਜ਼ਮਾਨਾ ਸੀ। ਇੱਕ ਜ਼ਮਾਨੇ ਜਿਹੜਾ ਈਵਨ ਰਜਿਸਟਰ ਹੋਣਾ ਵੀ ਬਰਥ ਰਿਕਾਰਡ 'ਚ ਅੰਗਰੇਜ਼ਾਂ ਦੇ ਵੇਲੇ 1930 'ਚ ਹੋਇਆ। ਉਹ ਬਾਬਾ ਫੌਜਾ ਸਿੰਘ ਜਿਹੜਾ ਵਿਚਾਰੇ ਨੇ ਇੰਨੀ ਮੈਰਾਥਨ ਜਿੱਤੀ 112 ਸਾਲ ਤੇ ਦੂਜੇ ਦੀ ਉਮਰ 'ਚ, ਉਹਦਾ ਨਾਂ ਗਿਨੀ ਬੁੱਕ ਆਫ ਰੈਕਡ 'ਚ ਵੀ ਨਹੀਂ ਆਇਆ। ਉਹ ਕਹਿੰਦੇ ਜੀ ਏਜ ਦਾ ਸਬੂਤ ਦੋ ਹੀ ਹੁੰਦੇ ਸੀ, ਜਾਂ ਸਕੂਲ ਜਾਓ ਤੇ ਜਾਂ ਬਰਥ ਹੈ। ਬਰਥ ਵੇਲੇ ਉਹ ਜਦੋਂ ਜੰਮਿਆ ਉਦੋਂ ਹੁੰਦਾ ਹੀ ਨਹੀਂ ਸੀ ਰਿਕਾਰਡ ਬਰਥ, ਤੇ ਸਕੂਲੇ ਉਹ ਗਿਆ ਨਹੀਂ ਸੀ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਹੁਣ ਕਹਿ ਕੀ ਰਹੇ ਨੇ, ਜਦੋਂ ਕੋਈ ਵੋਟਰ ਜਿਹੜੀਆਂ ਕੈਂਸਲ ਕੀਤੀਆਂ ਉਹਨਾਂ ਨੂੰ ਕਹਿੰਦਾ ਜੀ ਤੁਸੀਂ ਇਹ ਸਾਬਤ ਕਰੋ ਕਿ ਤੁਹਾਡਾ ਦਾਦਾ ਦਾਦੀ ਵੀ ਇੱਥੇ ਹੀ ਜੰਮੇ ਸੀ, ਉਹਨਾਂ ਦੇ ਸਬੂਤ ਲਿਆਓ ਜੀ, ਔਰ ਦੂਸਰਾ ਕਰੋ। ਸੋ ਕੁੱਲ ਮਿਲਾ ਕੇ ਜਿਹੜਾ ਕੰਮ ਇੱਥੋਂ ਤੱਕ ਹੀ ਮਹਿਦੂਦ ਨਹੀਂ ਹੈ ਕਿ ਭਾਈ ਉਹਨਾਂ ਨੇ ਕੋਈ ਇੱਕ ਦੇ ਉੱਤੇ ਇਹਨੂੰ ਲਾਗੂ ਕਰਨਾ, ਇਹਨੂੰ ਲਾਗੂ ਫਿਰ ਅਗੇਨ ਹਿੰਦੂ ਤਵੀਆਂ ਨੇ ਕਰਨਾ। ਤੇ ਉਹਨਾਂ ਦਾ ਮਕਸਦ ਜਿਹੜਾ ਹੈ ਉਹ ਮੁਸਲਮਾਨ ਸਿੱਖ ਮਾਈਨਸ ਹੁਣ ਆਲਰੇਡੀ ਜਿਹੜੀਆਂ 14 ਸਟੇਟਾਂ 'ਚ SIR ਪ੍ਰੋਸੈਸ ਵੋਟਾਂ ਦੀ ਸ਼ੁਰੂ ਹੋਈ, ਪੰਜਾਬ ਵੀ ਉਹਦੇ 'ਚ ਹੈ। ਔਰ ਉਹਦਾ ਨਤੀਜਾ ਕੀ ਹੋਏਗਾ, ਮੈਂ ਬਾਰ-ਬਾਰ ਇਹ ਕਹਿ ਰਿਹਾ ਕਿ ਭਾਈ ਜਿਹੜੇ ਲੋਕ ਸਾਡੇ ਆ ਜਾ ਸਕਦੇ ਨੇ, ਜਾਓ ਜਾ ਕੇ ਆਪਣੀਆਂ ਵੋਟਾਂ ਨੂੰ ਸਿਕਿਉਰ ਕਰੋ। ਤੁਸੀਂ ਕੱਲ ਨੂੰ ਆਪਣੀ ਪ੍ਰਾਪਰਟੀ ਆਪਣੇ ਬੱਚਿਆਂ ਦੇ ਨਾਲ ਟ੍ਰਾਂਸਫਰ ਨਹੀਂ ਕਰਾ ਸਕੋਗੇ, ਤੁਸੀਂ ਪਰਸੋਨਾ ਨੌਨ ਗ੍ਰੈਟਾ ਹੋ ਜਾਓਗੇ, ਤੁਹਾਡੀ ਕੋਈ ਹੋਂਦ ਨਹੀਂ ਹੈ। ਔਰ ਹੋ ਕੀ ਰਿਹਾ ਹੁਣ, ਇਹ ਪੰਜਾਬ ਸਰਕਾਰ ਨੇ ਐਨ ਚੋਣਾਂ ਨੇੜੇ ਨੇ ਜਾਰੀ ਕੀਤਾ ਕਿ ਜੀ ਹਰ ਔਰਤ ਨੂੰ ਜਿਹੜਾ 1000 ਰੁਪਈਆ ਮਹੀਨੇ ਦਾ ਹੋਏਗਾ ਔਰ 3-3 ਮਹੀਨੇ ਦੀ ਕਿਸ਼ਤ ਹੋਏਗੀ। ਉਹ ਜਿੰਨੇ ਮੈਂ ਖਬਰ ਦੇਖ ਰਿਹਾ ਸੀ ਕਿ ਪ੍ਰਵਾਸੀ ਮਜ਼ਦੂਰਾਂ ਦੀਆਂ ਔਰਤਾਂ ਨੇ ਜਾਂ ਦੂਜੇ ਨੇ ਸਭ ਪੈਸੇ ਦੇ ਕੇ ਇਧਰੋਂ ਉਧਰੋਂ ਡਾਕੂਮੈਂਟ ਬਣਾ ਰਹੀਆਂ, ਔਰ ਉਹ ਜਿਹੜਾ ਉੱਥੋਂ ਪੈਸੇ ਵੀ ਲੈਣਗੀਆਂ ਔਰ ਫਿਰ ਉਸੇ ਨੂੰ ਹੀ ਆਧਾਰ ਬਣਾ ਕੇ ਉਹਨਾਂ ਦੀਆਂ ਵੋਟਾਂ ਵੀ ਬਣਨਗੀਆਂ। ਕਿਉਂਕਿ ਇਹ ਕੇਜਰੀਵਾਲ ਦੀ ਸ਼ੈਤਾਨੀ BJP ਨਾਲ ਰਲ ਕੇ ਜੋ ਚੱਲ ਰਿਹਾ ਹੈ, ਇਹ ਪੰਜਾਬ ਦੀ ਡੈਮੋਗ੍ਰਾਫੀ ਇਹਨਾਂ ਨੇ ਬਦਲਣੀ ਹੈ। ਔਰ ਮੈਨੂੰ ਲੱਗਦਾ ਹੈ ਵੀ 15 ਤੋਂ 20 ਲੱਖ ਵੋਟ ਜਿਹੜੀ ਹੈ ਉਹ ਜਿਹੜੇ ਡਾਇਸਪੋਰਾ ਸਿੱਖ ਨੇ ਉਹਨਾਂ ਨੇ ਕੱਟਣੀ ਹੈ। ਉਹ ਡਾਇਸਪੋਰਾ ਜਿਨ੍ਹਾਂ ਦੇ ਹੁਣ ਜਿਹਨੇ ਪੇਰੈਂਟਸ ਨੇ ਉਹ ਆਉਂਦੇ ਜਾਂਦੇ ਨੇ, ਉਹਨਾਂ ਨੇ ਗ੍ਰੀਨ ਕਾਰਡ ਰੱਖਿਆ ਹੋਇਆ, ਸਿਟੀਜ਼ਨਸ਼ਿਪ ਨਹੀਂ ਲਈ ਹੋਈ। ਸਿਟੀਜ਼ਨ ਜਿਹੜੇ ਨੇ ਉਹਨਾਂ ਨੇ ਤਾਂ ਨਹੀਂ ਜਾਣਾ ਹੈ ਜਾਂ ਉਹਨਾਂ ਦੀ ਵੋਟ ਨਹੀਂ, ਲੇਕਿਨ ਦੂਸਰਿਆਂ ਨੂੰ ਵੀ ਉਹਨਾਂ ਨੇ ਜੇ ਤੁਸੀਂ ਜਾ ਕੇ ਨਹੀਂ ਕਰੋਗੇ, ਜਦੋਂ ਤੱਕ ਜਾਓਗੇ ਹੁਣ ਨਾ ਉਹ ਆਧਾਰ ਕਾਰਡ ਮੰਨਣ, ਨਾ ਤੁਹਾਡੀ ਕੋਈ ਹੋਰ ਜਿਹੜਾ ਤੁਹਾਡਾ ਅਕਾਊਂਟ ਹੈ, ਤੁਹਾਡੇ ਪ੍ਰਾਪਰਟੀ ਪੇਪਰ ਨੇ। ਹੁਣ ਸਿਟੀਜ਼ਨਸ਼ਿਪ ਦੇ ਜਿਹੜਾ ਪ੍ਰੂਫ ਤੁਹਾਡਾ ਪਾਸਪੋਰਟ ਸੀ ਕਿ ਬਈ ਤੁਸੀਂ ਇੰਡੀਅਨ ਪਾਸਪੋਰਟ ਹੋਲਡਰ ਹੋ, ਤੁਸੀਂ ਟਰੈਵਲ ਕਰ ਰਹੇ ਹੋ, ਤੁਸੀਂ ਇੰਡੀਅਨ ਹੋ, ਕਿ ਬਈ ਤੁਹਾਡਾ ਇਹ ਹੈ, ਇਹ ਵੀ ਜਿਹੜਾ ਡਿਨਾਈ ਹੈ। ਇਹ ਹਕੀਕਤ ਹੈ ਕਿ ਭਾਈ ਗੱਲ ਹੁਣ ਹਾਲਾਤ ਇਹ ਨੇ ਵੀ ਉੱਥੇ ਕੋਈ ਆਵਾਜ਼ ਚੁੱਕਣ ਵਾਲਾ, ਪੰਜਾਬ ਦੇ ਵਿੱਚ SIR ਲਾਗੂ ਹੋ ਰਿਹਾ, ਪੰਜਾਬ 'ਚ ਵੋਟਾਂ ਦੀ ਪ੍ਰੋਸੈਸ, ਸੈਂਸਸ ਹੋਣੀ, ਤੁਹਾਨੂੰ ਕੋਈ ਆਵਾਜ਼ ਨਜ਼ਰ ਨਹੀਂ ਆ ਰਹੀ, ਕੋਈ ਰੌਲਾ ਗੌਲਾ ਨਹੀਂ ਹੈ ਕਿ ਭਾਈ ਸਾਡੇ ਨਾਲ ਕੀ ਹੋਣ ਜਾ ਰਿਹਾ। ਸੋ ਹੁਣ ਤਾਂ ਹਾਲਾਤ ਉੱਥੇ ਵੀ ਜਿਹੜੇ ਨੇ ਜੋ ਬਣੇ ਹੋਏ ਨੇ ਉਹਦੇ ਤੇ ਅਸੀਂ ਗੱਲ ਕਰਦੇ ਹਾਂ, ਪਰ
ਕਿੰਨੀ ਕੁ ਦੇਰ ਜੇ ਉੱਥੋਂ ਤੱਕ ਅਵੇਅਰਨੈਸ ਲੈਵਲ ਉੱਥੋਂ ਦਾ ਨਹੀਂ ਹੋਏਗਾ, ਇਨ ਦਾ ਐਂਡ ਆਫ ਦਾ ਡੇ ਉਹ ਮੁਲਕ ਹੈ ਜਿੱਥੇ 1000 ਸਾਲ ਜੁੱਤੀਆਂ ਖਾਂਦੇ ਰਹੇ ਤੇ ਦਿਲ ਈਸ਼ਵਰੋ ਦਾ ਮੰਤਰ ਵੀ ਪੜ੍ਹਦੇ ਰਹੇ ਜਿਹੜੇ ਮੈਜੋਰਿਟੀ ਲੋਕ ਸੀ ਕਿ ਭਾਈ ਇਹ ਦਿੱਲੀ ਦਾ ਬਾਦਸ਼ਾਹ ਹੀ ਰੱਬ ਹੈ। ਸੋ ਹਿੰਦੂ ਤਵੀਆਂ ਦੇ ਥੱਲੇ ਫਿਰ ਜੋ ਕੁਝ ਚੱਲ ਰਿਹਾ ਹੈ ਇਸ ਤੋਂ ਵੀ ਵਸਟ ਹੋਣ ਵਾਲਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।